ਐਕਚੁਅਲੀ ਮੇਰਾ ਵੀ ਕੈਟੇਗਰੀ ਦਾ ਨਾਨ ਡੋਮਿਸਾਈਲ ਆ, ਬਟ ਆਮ ਕੈਨੇਡੀਅਨ ਸਿਟੀਜ਼ਨ। ਮੈਂ US 'ਚ E2 ਵੀਜ਼ਾ ਤੇ ਮੂਵ ਹੋਇਆ, ਤੇ ਜਿਹੜੀ ਇਨਵੈਸਟਰਸ ਟੀਟੀ ਆ ਉਹ, ਤੇ ਮੈਂ ਵੀ ਇਸੇ ਗੇਟ 'ਚ ਹੀ ਫਸਿਆ ਹੋਇਆ। ਮੈਂ ਅਗਸਤ 'ਚ ਮੂਵ ਹੋਇਆ ਸੀ, ਤੇ ਸੋ ਮੈਂ ਲਾਇਸੈਂਸ ਲੈਣ ਗਿਆ ਤੇ ਮੈਨੂੰ ਵੀ ਉਹੀ ਚਿੱਠੀ ਆਈ ਸੀ ਵੀ ਤੇਰਾ ਜੋ ਵੀ ਹੋਇਆ ਅਸੀਂ ਉਹ ਕੈਂਸਲ ਕਰਦੇ ਹਾਂ ਅੰਟਿਲ ਫਰਦਰ ਨੋਟਿਸ, ਹਨਾ। ਤੇ ਆਪਣੇ ਇੱਕ ਸੱਜਣ ਨੇ ਇੰਡੀਆਨਾਪੋਲਿਸ, ਉਹਨਾਂ ਦਾ ਉਹ ਪਹਿਲਾਂ ਆ ਗਈ ਸੀ E2 ਤੇ ਉਹਨਾਂ ਦੇ ਈਵਨ ਲਾਇਸੈਂਸ ਵੀ ਹੈਗਾ, ਉਹ ਵੀ ਘਰੇ ਬੈਠੇ ਨੇ, ਕਿਉਂਕਿ ਹੁਣ ਫੈਡਰਲ ਨੇ ਪਾਸ ਤਾਂ ਕਰਤਾ ਰੂਲ, ਬਟ ਉਹ ਆਨਲਾਈਨ ਹੀ ਹੈ। ਮੈਂ ਨਾ ਕੱਲ ਜਾ ਕੇ ਆਇਆ DMV, ਤੇ ਮੇਰਾ ਜਿਹੜਾ ਲਰਨਰਸ ਪਰਮਿਟ ਹੈ ਨਾ ਉਹ ਐਕਸਪਾਇਰ ਹੋ ਰਿਹਾ 10 ਮਾਰਚ ਨੂੰ। ਮੈਂ ਕਿਹਾ ਚਲੋ ਰਿਨਿਊ ਕਰਾ ਲਈਏ। ਤੇ ਈਵਨ ਕਿ ਆਨਲਾਈਨ ਇਨਫੋਰਮੇਸ਼ਨ ਹੈਗੀ ਐਜ਼ ਸੱਚ, ਲਾਈਕ H2A, H2B and E2 ਵੀਜ਼ਾ ਕੈਨ ਗੈਟ the non-domicile, ਬਟ DMV ਹੈ ਜਿਹੜੀ ਉਹ ਸਿਰਫ ਤੇ ਸਿਰਫ ਜੋ ਉਹਨਾਂ ਦੇ ਹੱਥ ਦੇ ਵਿੱਚ ਹੈਗਾ ਕੋਈ ਵੀ ਨਿਊ ਰੂਲ ਅਮੈਂਡਮੈਂਟ ਜਾਂ ਉਹੀ ਉਹਨੂੰ ਗਾਈਡਲਾਈਨਸ ਨੂੰ ਫੋਲੋ ਕਰਦੇ ਆ। ਮੈਨੂੰ ਉਹਨਾਂ ਨੇ ਨਾ ਕਰਤੀ, ਕਹਿੰਦੇ ਵੀ ਕੈਨ ਡੂ ਨਥਿੰਗ ਰਾਈਟ ਨਾਓ। ਅੱਛਾ। ਤੇ ਵੀ ਤੁਸੀਂ ਜਦੋਂ ਸਾਡੇ ਕੋਲ ਕੁਛ ਆਊਗਾ ਫਿਰ ਹੀ ਅਸੀਂ ਕੁਛ ਕਰ ਸਕਦੇ ਹਾਂ। ਤੇ ਇਹ ਤਾਂ ਹੈਗੀ ਜੀ E2 ਵੀਜ਼ਾ ਲਈ। ਹਜੇ ਤੱਕ ਮੈਂ ਪ੍ਰੋਗਰਾਮ ਸੁਣ ਰਿਹਾ ਸੀ, ਕਿਸੇ ਨੇ E2 ਵੀਜ਼ਾ ਬਾਰੇ ਕੋਈ ਅਪਡੇਟ ਨਹੀਂ ਕੀਤੀ ਹੈ। ਤੁਹਾਡੇ ਕੋਲ ਕਮਰਸ਼ੀਅਲ ਲਾਇਸੈਂਸ ਜਾਂ ਰੈਗੂਲਰ ਲਾਇਸੈਂਸ? ਮੇਰੇ ਕੋਲ ਰਾਈਟ ਨਾਓ ਭਾਜੀ ਰੈਗੂਲਰ ਹੈ, ਬਟ ਮੈਂ ਟਰੱਕਿੰਗ ਕੰਪਨੀ 'ਚ ਇਨਵੈਸਟ ਕੀਤਾ ਤੇ ਮੇਰਾ ਵੀ ਸਾਰਾ ਕੁਝ ਖੜਾ, ਤੇ ਮੈਂ ਸਿਰਫ ਲਾਇਸੈਂਸ ਤੇ ਖੜਾ। ਉੱਪਰ ਹੁਣ ਡਰਾਈਵਰ ਸਿਚੁਏਸ਼ਨ ਇਦਾਂ ਦਾ, I can't even go for the drivers, right? So ਮੇਰੀ ਸਿਚੁਏਸ਼ਨ ਟੋਟਲੀ ਡਿਫਰੈਂਟ ਹੈ, ਬਟ I need to have a commercial license so I can start my the business thing, ਹੈ ਨਾ। ਤੇ ਦੂਜੀ ਗੱਲ, ਇੱਕ ਸੱਜਣ ਹੋਰ ਬੈਠੇ ਸੀ ਨਾਲ ਮੇਰੇ, ਉਹ ਗ੍ਰੀਨ ਕਾਰਡ ਹੋਲਡਰ ਸੀਗੇ। ਉਹ ਆਏ ਹੋਏ ਸੀਗੇ ਇਸ ਕਰਕੇ, ਕਹਿੰਦੇ ਵੀ ਮੈਨੂੰ ਵੀ ਚਿੱਠੀ ਆਈ ਹੈ, ਮੇਰਾ ਕਮਰਸ਼ੀਅਲ ਲਾਇਸੈਂਸ I can't drive on it and I can't drive my car either, ਕਿਉਂਕਿ ਮੈਨੂੰ ਪਹਿਲਾਂ ਹੁਣ ਉਹ ਕਹਿੰਦੇ ਰਿਟਨ ਟੈਸਟ ਦਿਓ, ਕਿਉਂਕਿ ਤੁਹਾਡਾ 10 ਸਾਲ ਹੋ ਗਿਆ, ਯੂ ਹੈਵ ਟੂ ਗੋ ਫॉर द ਟੈਸਟ। ਸੋ ਉਹ ਟੈਸਟ ਵਾਸਤੇ ਬੈਠੇ ਸੀਗੇ। ਇੱਕ ਇਹ ਇਨਫੋਰਮੇਸ਼ਨ ਸੀ ਰੀਸੈਂਟਲੀ। ਸੋ ਉਦਾਂ ਵੀਰ ਜੀ E2 ਵੀਜ਼ੇ ਵਾਲਿਆਂ ਨੂੰ ਨਾਨ ਡੋਮਿਸਾਈਲ CDLs ਦੇਣ ਦੀ ਗੱਲ ਤਾਂ ਦੱਸੀ ਹੋਈ ਆ ਵੀ ਨਵੇਂ ਉਹਦੇ ਵਿੱਚ ਵੀ H2A, H2B ਤੇ E2 ਵਾਲਿਆਂ ਨੂੰ ਵੀ ਦੇਣੇ ਆ, ਪਰ ਹੁਣ ਇਟਸ ਵੈਰੀ ਕਨਫਿਊਜ਼ਿੰਗ। ਜਿੱਦਾਂ ਤੁਸੀਂ ਕਿਹਾ ਵੀ DMV ਵਾਲੇ ਕਹਿੰਦੇ ਵੀ ਸਾਡੇ ਹੱਥ ਵੱਜੇ ਆ ਵੀ ਅਸੀਂ ਕਰ ਨਹੀਂ ਸਕਦੇ ਕੁਝ। ਹਾਂਜੀ, ਕਿਉਂਕਿ ਉਹ ਮੈਂ I told them, like ਉਹਨੇ ਗੂਗਲ ਵੀ ਕੀਤਾ, ਸਾਰਾ ਕੁਝ ਦੇਖਿਆ, ਰਾਈਟ, ਬਟ ਉਹ ਫਿਰ ਉਹਨਾਂ ਨੇ ਆਪਦੀ ਕੋਈ ਬੁਕਲੈਟ ਚੱਕੀ, ਸੋ they didn't have those new guidelines at the DMV right now from the federal. ਜੀ ਕੋਈ ਨਹੀਂ, ਸੁਣਦੇ ਰਹੋ। E2 ਵੀਜ਼ੇ ਤੇ ਹੋਰ ਵੀ ਮੈਨੂੰ ਪਤਾ ਬਹੁਤ ਸਾਰੇ ਆਪਣੇ ਲੋਕ ਹੈਗੇ ਆ, ਮੇਬੀ ਹੋਰ ਨਹੀਂ। ਕੈਨੇਡਾ ਤੋਂ ਮੂਵ ਵੀ ਲੋਕ ਇਸੇ ਕਰਕੇ ਹੋਇਆ, ਟਰੈਕਿੰਗ ਕੰਪਨੀਆਂ ਇੱਧਰ ਲਿਆਂਦੀਆਂ, ਇੱਧਰ ਇਨਵੈਸਟ ਕੀਤਾ, ਸਾਰਾ ਕੁਛ ਉਹਨਾਂ ਨੇ ਉਸ ਹਿਸਾਬ ਦੇ ਨਾਲ ਕੀਤਾ। ਸੋ ਇਹ ਤਾਂ ਫਿਰ ਬਹੁਤ ਝਟਕੇ ਵਾਲੀ ਗੱਲ ਹੋਊਗੀ ਜੇ ਇੱਦਾਂ ਨਹੀਂ ਹੁੰਦਾ। ਰਮਨ ਜੀ, ਉਦਾਂ ਇੱਕ ਚੀਜ਼ ਦੱਸਿਓ, ਜਿਹੜੀ ਉਹ ਰੈਗੂਲੇਸ਼ਨ ਕੱਲ ਤੋਂ ਲਾਗੂ ਹੋਣੀਆਂ ਜਿਹੜੀਆਂ ਇਹਨਾਂ ਨੇ ਨਵੀਆਂ FMCSA ਦੀਆਂ ਸੀਗੀਆਂ? ਮਾਰਚ 16 ਨੂੰ ਲਾਗੂ ਹੋਣੀਆਂ ਹੈਗੀਆਂ। ਤੇ ਰਾਜਕਰਨ ਸਾਡੇ ਕੋਲ ਇੱਕ ਕੇਸ ਆਇਆ ਹੈਗਾ ਮੇਰੇ ਕੋਲ, ਜਿਹੜਾ ਕਿ ਐਕਚੁਅਲੀ ਹਾਈਵੇ ਐਪ ਦੇ ਕਰਕੇ ਆਇਆ ਹੈਗਾ। ਸੋ ਉਹਦੇ ਵਿੱਚ ਅਸੀਂ ਡੀਟੇਲ 'ਚ ਕੀਤਾ ਹੈਗਾ। ਐਰੀਜ਼ੋਨਾ ਦਾ ਕਮਰਸ਼ੀਅਲ ਲਾਇਸੈਂਸ ਹੈਗਾ। ਐਰੀਜ਼ੋਨਾ ਤੋਂ ਉਹ ਵੀ E2 ਵੀਜ਼ੇ ਦੇ ਉੱਤੇ ਇੰਗਲੈਂਡ ਤੋਂ 5 ਸਾਲ ਪਹਿਲਾਂ ਆਏ ਸੀਗੇ, ਤੇ ਉਹਨਾਂ ਨੇ ਵੀ ਆਪਣਾ ਜਿਹੜਾ ਚੀਜ਼ ਹੈ ਇਹ ਸਾਰਾ ਕੁਛ ਚੱਲ ਰਿਹਾ ਸੀਗਾ। ਉਹਨਾਂ ਦਾ ਐਰੀਜ਼ੋਨਾ ਦਾ ਲਾਇਸੈਂਸ ਹੈਗਾ। ਉਹਨਾਂ ਨੂੰ ਕੋਈ ਲੈਟਰ ਨਹੀਂ ਆਈ ਹੈਗੀ, ਪਰ ਹਾਈਵੇ ਐਪ ਵੱਲੋਂ ਉਹਨਾਂ ਦੀ ਇਨਵੈਸਟੀਗੇਸ਼ਨ 'ਚ ਪਾਇਆ ਗਿਆ ਕਿ ਉਹਨਾਂ ਦਾ ਜਿਹੜਾ ਇੱਕ ਡਾਕੂਮੈਂਟ ਹੈ ਉਹ ਐਕਸਪਾਇਰਡ ਹੈਗਾ। ਸੋ ਉਸ ਕਰਕੇ ਵੀ ਉਹਨਾਂ ਦਾ ਜਿਹੜਾ ਆ ਉੱਧਰ ਹਾਈਵੇ ਐਪ ਦੇ ਵਿੱਚ ਬਲੌਕ ਕਰ ਦਿੱਤਾ ਗਿਆ ਸਾਰਾ। ਸੋ ਇਹ ਚੀਜ਼ਾਂ ਜਿਹੜੀਆਂ ਰਾਜਕਰਨ ਹੁਣ ਸਿਰਫ ਤੇ ਸਿਰਫ ਇੱਥੋਂ ਤੱਕ ਨਹੀਂ ਸੀਮਿਤ ਰਹਿਣੀਆਂ ਹੈਗੀਆਂ। ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਹੈਗੀ ਆ ਉਹ ਇਸ ਤੋਂ ਬਾਅਦ ਆਪਣੀ ਜਿਹੜੀ ਅਗਲੀ ਪ੍ਰੋਬਲਮ ਹੈਗੀ ਆ ਉਹ ਸ਼ੁਰੂ ਹੋਣ ਵਾਲੀ ਆ, ਕਿ ਜਿਹੜੀ ਆਪਾਂ ਨੂੰ ਲੋਡ ਮਿਲਦੇ ਹੈਗੇ ਆ, ਜਿਹੜੇ ਡਬਲ ਬ੍ਰੋਕਰਿੰਗ ਕਰਦੇ ਹੈਗੇ ਆ, ਜਿਹੜੇ ਇੱਕ ਦੂਜੇ ਨੂੰ ਲੋਡ ਇੱਕ ਦੂਜੀ ਕੰਪਨੀ ਟਰਾਂਸਫਰ ਕਰਦੀ ਹੈਗੀ ਆ। ਔਰ ਸਾਰਿਆਂ ਨਾਲੋਂ ਜ਼ਿਆਦਾ ਡੇਂਜਰਸ ਇਸ ਵੇਲੇ ਹੈਗਾ, ਜਿਹੜੀ ਵੀ ਕੰਪਨੀ ਦਾ ਕੋਈ ਵੀ, ਮੈਂ ਇਸ ਵੇਲੇ ਇਹ ਬਿਲਕੁਲ ਰੈੱਡ ਲਾਈਟ ਹੈਗੀ ਆ, ਕਿਸੇ ਵੀ ਕੰਪਨੀ ਦਾ ਜੇ ਕੋਈ ਡਿਸਪੈਚਰ ਆਊਟ ਆਫ ਕੰਟਰੀ ਹੈਗਾ ਕਿਸੇ ਵੀ ਹੋਰ ਕੰਟਰੀ ਦੇ ਵਿੱਚ, ਤੇ ਉਹ ਮਲਟੀਪਲ ਕੰਪਨੀਜ਼ ਲਈ ਡਿਸਪੈਚ ਕਰਦੇ ਹੈਗੇ ਆ,
ਉਹ ਚੀਜ਼ ਇਸ ਵੇਲੇ ਬਿਗੇਸਟ ਹਾਈਲਾਈਟ ਬਣਨ ਜਾ ਰਹੀ ਆ, ਔਰ ਉਸ ਦੇ ਉੱਤੇ ਧਿਆਨ ਦਿਓ। ਜੇ ਤੁਹਾਡਾ ਕੋਈ ਡਿਸਪੈਚ, ਤੁਸੀਂ ਕਿਸੇ ਕੋਲੋਂ ਡਿਸਪੈਚ ਲੈਂਦੇ ਆ, ਮਲਟੀਪਲ ਕੰਪਨੀਆਂ ਦੀ ਡਿਸਪੈਚ ਆ, ਦੈਟ ਇਜ਼ ਅ ਰੈੱਡ ਲਾਈਟ। ਸੋ ਇਸ ਚੀਜ਼ ਦੇ ਉੱਤੇ ਉਹਨਾਂ ਨੇ ਹੁਣ ਕਾਬੂ ਪਾਉਣਾ ਆ, ਦੈਟ ਇਜ਼ ਅ ਡਬਲ ਬ੍ਰੋਕਰਿੰਗ, ਕਿਉਂਕਿ ਇਹਦੇ ਵਿੱਚ ਫਰਾਡ ਸਾਰਿਆਂ ਨਾਲੋਂ ਜ਼ਿਆਦਾ ਹੋ ਰਿਹਾ, ਇਹ 'ਚ ਸਟੀਲਿੰਗ ਸਾਰਿਆਂ ਨਾਲੋਂ ਜ਼ਿਆਦਾ ਹੋ ਰਹੀ ਆ। ਦੂਸਰੀ ਜਿਹੜੀ ਸਿਚੁਏਸ਼ਨ ਹੈਗੀ ਆ ਰਾਜਕਿਰਨ, ਉਹ ਜਿਹੜੀ ਆਉਣ ਜਾ ਰਹੀ ਹੈ ਇਸ ਵੇਲੇ, ਜਿਹੜੀ ਸਾਹਮਣੇ ਦਿਖ ਰਹੀ ਆ, ਉਹ ਹੈਗੀ ਆ ELD ਦੀ ਟੈਂਪਰਿੰਗ। ਇਸ ਵੇਲੇ ਆਲਰੇਡੀ 48 ਦੇ ਕਰੀਬ ELDs ਜਿਹੜੀਆਂ ਆ ਉਹ ਇਹਨਾਂ ਨੇ ਕੱਢਤੀਆਂ ਹੈਗੀਆਂ ਲਿਸਟ ਦੇ ਵਿੱਚੋਂ। ਹੋਰ ELD ਦੀ ਇਸ਼ੂ ਬਹੁਤ ਵੱਡਾ ਆਉਣ ਵਾਲਾ ਹੈਗਾ। ਜਿਹੜੀਆਂ ਵੀ ਕੰਪਨੀਆਂ, ਇਹ ਮੈਂ ਤੁਹਾਨੂੰ ਬਾਰ-ਬਾਰ ਆਪਾਂ ਹਰ ਪ੍ਰੋਗਰਾਮ 'ਚ ਇਹ ਕਹਿ ਕੇ ਜਾ ਰਹੇ ਹਾਂ, ਜਿਹੜੀਆਂ ਵੀ ਕੰਪਨੀਆਂ ELD ਟੈਂਪਰਿੰਗ ਦੇ ਉੱਤੇ ਹੈਗੀਆਂ ਜਾਂ ELD ਟੈਂਪਰਿੰਗ ਕਰਦੀਆਂ ਹੈਗੀਆਂ, ਇਹ ਫੈਡਰਲ ਵਾਇਓਲੇਸ਼ਨ ਹੈਗੀ ਆ, ਇਟਸ ਅ ਫੈਡਰਲ ਫੈਲਨੀ ਚਾਰਜ ਹੈਗੇ ਆ ਜੇ ਤੁਹਾਡੀ ਕੋਈ ਵੀ ਇਸ਼ੂ ਜਾਂ ਪ੍ਰੋਬਲਮ ਖੜੀ ਹੋ ਜਾਂਦੀ ਆ। ਸੋ ਇਹਦੇ ਵਿੱਚ ਬਚਣਾ ਬਹੁਤ ਮੁਸ਼ਕਲ ਹੈਗਾ। ਕੋਈ ਵੀ ਚੀਜ਼ ਤੁਸੀਂ ਕਰਦੇ ਹੈਗੇ ਆ, ਕੋਈ ਵੀ ਬਿਜ਼ਨਸ ਕਰਦੇ ਹੈਗੇ ਆ, ਜੇ ਤੁਸੀਂ ਟਰੱਕ ਕਿਸੇ ਦਾ ਆਪਣੇ ਨਾਲ ਪਾਇਆ ਹੈਗਾ, ਸਿੰਪਲ ਜੀਆਂ ਗੱਲਾਂ ਹੈਗੀਆਂ। ਬਹੁਤ ਕੰਪਲੇਂਟਸ ਆਉਂਦੀਆਂ ਜੀ, ਅਸੀਂ ਟਰੱਕ ਕਿਸੇ ਨਾਲ ਪਾਇਆ ਸੀ, ਉਹ ਸਾਡੇ ਕੋਲ ਇੰਸ਼ੋਰੈਂਸ ਦੀ ਪੇਮੈਂਟ ਲੈਂਦੇ ਰਹੇ, ਉਹ ਸਾਡੇ ਕੋਲ ਡਾਊਨ ਪੇਮੈਂਟ ਵੀ ਲੈ ਲਈ, ਮੁੜ ਕੇ ਜਦੋਂ ਸਾਡੀ ਕਵਰੇਜ ਆਈ ਸਾਨੂੰ ਪਤਾ ਲੱਗਾ ਸਾਡਾ ਟਰੱਕ ਹੀ ਨਹੀਂ ਕਵਰ ਹੈਗਾ। ਸੋ ਇਹ ਚੀਜ਼ ਜਿਹੜੀ ਆ, ਇਹ ਫਿਰ ਅਗੇਨ ਇਹ ਕ੍ਰਿਮੀਨਲ ਚਾਰਜਸ ਬਣ ਜਾਂਦੇ ਆ ਮੁੜ ਕੇ। ਸੋ ਇਹ ਜਿਹੜੀਆਂ ਚੀਜ਼ਾਂ ਆ ਨਾ, ਇਹਨਾਂ ਦੇ ਉੱਤੇ ਧਿਆਨ ਦਿਓ, ਕਿਉਂਕਿ ਹੁਣ ਐਸਾ ਸਮਾਂ ਆ ਚੁੱਕਾ ਜਿਹਦੇ ਵਿੱਚ ਕਿ ਜਿਹੜੀ ਇਹ ਐਡਮਿਨਿਸਟ੍ਰੇਸ਼ਨ ਆ, ਇਹਨੇ ਕਿਸੇ ਦੀ ਵੇਟ ਨਹੀਂ ਕਰਨੀ ਹੈਗੀ। ਕੱਲ ਦੀ ਨਿਊਜ਼ ਹੈਗੀ ਆ, ਆਪਣੇ ਬੇਰੀਏ ਦੇ ਵਿੱਚ ਡੀਜ਼ਲ ਜਿਹੜਾ ਚੋਰੀ ਕਰਦੇ ਬੰਦੇ ਸੀਗੇ, ਉਹ ਰੈਕਟ ਫੜਿਆ ਗਿਆ। ਓਕਲੈਂਡ ਪੋਰਟ ਦੇ ਉੱਤੇ ਡੀਜ਼ਲ ਵੇਚਦੇ ਸੀ ਚੋਰੀ ਕਰਕੇ ਲਿਆਣ ਕੇ। ਸੋ ਉਹ ਰੈਕਟ ਫੜਿਆ ਗਿਆ ਹੈਗਾ ਬੇ ਏਰੀਏ ਦੇ ਵਿੱਚ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਇਹਨਾਂ ਵੱਲ ਧਿਆਨ ਦਿਓ ਵੀ ਇਹ ਚੀਜ਼ਾਂ ਬਹੁਤ ਜਲਦੀ ਦੇ ਨਾਲ ਸਾਰਾ ਕੁਝ ਹੋ ਰਿਹਾ ਹੈਗਾ।